ਸ਼ੰਕਰਾ ਇੱਕ ਸਕਾਲਰ ਵੀ ਸੀ, ਉਹਦਾ ਚੈਲੰਜ ਹੁੰਦਾ ਸੀ ਕਿ ਆਓ ਮੇਰੇ ਨਾਲ ਡਾਇਲੌਗ ਕਰੋ, ਜਿਹਨੂੰ ਸ਼ਾਸਤਰਾਰਥ ਕਹਿੰਦੇ ਨੇ। ਔਰ ਹੁੰਦਾ ਇਹ ਸੀ ਕਿ ਜੇ ਸ਼ਾਸਤਰਾਰਥ 'ਚ ਜਿਹੜੇ ਬੁੱਧਿਸਟ ਸਕਾਲਰ ਨੇ ਉਹਨਾਂ ਦਾ ਅਪਰ ਹੈਂਡ ਵੀ ਹੈ, ਉਹ ਬ੍ਰਾਹਮਣਵਾਦ ਨੂੰ ਨੀਵਾਂ ਵੀ ਦਿਖਾ ਰਹੇ ਨੇ, ਤੇ ਇੰਨੀ ਕੁ ਭੀੜ ਇਹਨਾਂ ਨੇ ਇਕੱਠੀ ਕੀਤੀ ਹੁੰਦੀ ਸੀ ਕਿ ਇਹ ਈਵਨ ਹਾਰ ਦੇ ਚਲਦਿਆਂ ਵੀ ਉੱਚੀ ਰੌਲਾ ਪਾ ਦਿੰਦਾ ਸੀ ਕਿ ਹਮਾਰੇ ਪੰਡਤ ਜੀ ਜੀਤ ਗਏ, ਹਮਾਰੇ ਪੰਡਤ ਜੀ ਜੀਤ ਗਏ। ਅੱਜ ਮੋਦੀ ਹਕੂਮਤ ਦੇ ਲੱਖਾਂ ਲੋਕ ਆਕਸੀਜਨ ਦੀ ਕਮੀ ਨਾਲ ਮਰ ਗਏ, ਉਹ ਕੋਈ ਵੀ ਨਹੀਂ ਮਰਿਆ ਹੈ। ਔਰ ਜੇ ਯੂਪੀ ਦੇ ਵਿੱਚ ਹੀ ਲੱਖਾਂ ਲਾਸ਼ਾਂ ਵਿਛੀਆਂ ਗੰਗਾ ਦੇ ਕੰਢੇ, ਤੇ ਉਹਦੀ ਪਿੱਠ ਥਾਪੜ ਕੇ ਯੋਗੀ ਦੀ ਮੋਦੀ ਕਹਿ ਰਿਹਾ ਕਿ ਅਭੂਤਪੂਰਵ ਕਾਰਜ ਕਿ ਐਕਸਲੈਂਟ ਵਰਕ ਕੀਤਾ ਉਹਨਾਂ ਨੇ। ਇਹਨਾਂ ਨੇ ਜਿਵੇਂ ਹਜ਼ਾਰਾਂ ਬੋਧੀ ਡੋਬ ਕੇ ਦਰਿਆਵਾਂ 'ਚ ਉਹਨਾਂ ਦੀਆਂ ਜਿਹੜੇ ਸਤੂਪੇ ਸੀ ਔਰ ਮੋਨੈਸਟਰੀਜ਼ ਜਿਹਨਾਂ ਨੂੰ ਮੱਠ ਕਹਿੰਦੇ ਨੇ, ਉਹ ਜਾਂ ਢਾਹ ਦਿੱਤੇ ਜਾਂ ਉਹਨਾਂ ਦੇ ਵਿੱਚ ਮੂਰਤੀ ਬਾਹਰ ਬੁੱਧ ਦੀ ਸੁੱਟ ਕੇ ਸ਼ਿਵਲਿੰਗ ਰੱਖ ਦਿੱਤੇ। ਅੱਜ ਬਹੁਤ ਸਾਰੇ ਜਿਹੜੇ ਭਾਰਤ ਦੇ ਪ੍ਰਾਚੀਨ ਮੰਦਰ ਨੇ ਅਖੌਤੀ, ਉਹਨਾਂ ਦੇ ਵਿੱਚ ਉਹ ਉਹੀ ਨੇ ਜਿਹੜੇ ਕਿ ਬੁੱਧ ਦੇ ਸਤੂਪੇ ਔਰ ਉਹਨਾਂ ਦੇ ਮੱਠ ਸੀ, ਜਿਨ੍ਹਾਂ ਨੂੰ ਇਹਨਾਂ ਨੇ ਮੰਦਰਾਂ 'ਚ ਕਨਵਰਟ ਕੀਤਾ। ਪਰ ਜਦੋਂ ਹੁਣ ਹਿੰਦੂ ਤਵੀਆਂ ਦੇ ਹੱਥ ਪਾਵਰ ਆਈ, ਉਹਨਾਂ ਨੇ ਸਿੱਧਾ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸ ਦਿੱਤਾ, ਇੱਥੇ ਪਹਿਲਾਂ ਸ਼ਾਸਤਰ ਦੀ ਗੱਲ ਨਹੀਂ ਕੀਤੀ ਹੈ ਉਹਨਾਂ ਨੇ, ਉਹ ਤਾਂ ਜਨਰਲੀ ਉਹ ਕਹਿੰਦੇ ਰਹੇ ਜੀ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਪਰ ਪਹਿਲਾਂ ਉਹਨਾਂ ਨੇ ਮੁਸਲਮਾਨਾਂ 'ਚ ਖੌਫ ਪੈਦਾ ਕੀਤਾ। ਕਸ਼ਮੀਰ ਦਾ ਉਹਨਾਂ ਨੇ ਕਿਹਾ ਵੀ ਆਹ ਲੋ ਤੁਹਾਡੇ ਅਸੀਂ ਸੂਬੇ ਦੀ ਹੋਂਦ ਹੀ ਮਿਟਾ ਦਿੱਤੀ, ਉਹਨਾਂ ਦਾ ਕੰਮ ਵੈਸੇ ਕਰਦੇ, ਔਰ ਇੰਨਾ ਖੌਫ ਪੈਦਾ ਕਰ ਦਿੱਤਾ ਮੁਸਲਮਾਨਾਂ 'ਚ। 2002 ਦੀ ਐਕਸਟ੍ਰੀਮ ਸੀ, ਮੋਦੀ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ 'ਚ ਮਾਰ ਕੇ ਬਾਕੀਆਂ ਨੂੰ ਦੱਸ ਦਿੱਤਾ ਕਿ ਤੁਹਾਡੇ ਲਈ ਕੀ ਵੇਟ ਕਰ ਰਿਹਾ। ਹੁਣ ਜੇ ਤੁਸੀਂ ਪਿਛਲੇ 2-3 ਟਾਈਮ ਤੋਂ ਸਟੇਟਮੈਂਟਾਂ ਮੋਹਨ ਭਾਗਵਤ ਦੀਆਂ ਦੇਖੋ, ਪਹਿਲਾਂ ਉਹਨੇ ਕਿਹਾ ਜੀ ਇੱਥੇ ਤਾਂ ਇਸ਼ੂ ਹੀ ਕੋਈ ਨਹੀਂ ਹੈ, ਹਰ ਭਾਰਤੀ ਦਾ DNA ਜਿਹੜਾ ਹੈ ਉਹ ਹਿੰਦੂ ਹੈ, ਔਰ ਇਹਦੇ ਥੱਲੇ ਉਹ ਇਹ ਕਹਿ ਰਿਹਾ ਵੀ ਕੋਈ ਮਾਈਨੋਰਿਟੀ ਐਗਜ਼ਿਸਟ ਨਹੀਂ ਕਰ। ਗੱਲ ਉਹੀ ਹੈ ਜੋ RSS 100 ਸਾਲ ਪਹਿਲਾਂ ਕਹਿ ਰਿਹਾ ਸੀ, ਲੇਕਿਨ ਤਰੀਕਾ ਇਹ ਕਿ ਵੀ ਭੇਦਭਾਵ ਦੀ ਤਾਂ ਥਾਂ ਹੀ ਨਹੀਂ, ਤੁਸੀਂ ਸਾਰੇ ਤੁਹਾਡਾ DNA ਸਾਡੇ ਵਾਲਾ ਹੀ ਹੈ, ਇਸ ਲਈ ਤੁਸੀਂ ਸਾਰੇ ਇਹੀ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ CAA ਅਤੇ NRC ਜਿਹੜੇ ਕਾਨੂੰਨ ਨੇ ਉਹ ਮੁਸਲਮਾਨਾਂ ਦੇ ਖਿਲਾਫ ਨਹੀਂ ਹਨ ਅਤੇ ਇਸ ਨਾਲ ਭਾਰਤੀ ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸੋ ਵਿਊਅਰਸ, ਅਸਲ ਵਿੱਚ ਮੋਹਨ ਭਾਗਵਤ ਅੱਜ ਕੱਲ੍ਹ ਪਿਆਰ ਭਰੀ ਜੱਫੀ ਰਾਹੀਂ ਭਾਰਤੀ ਮੁਸਲਮਾਨਾਂ ਦੀ ਜਿਹੜੀ ਹੋਂਦ ਦਾ ਅੰਤ ਕਰਨਾ ਚਾਹੁੰਦੇ ਹਨ, ਜਿਵੇਂ ਕਿ RSS ਦੀ ਸਿੱਖਾਂ ਪ੍ਰਤੀ ਨੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਜਦੋਂ ਅਸੀਂ ਭਾਰਤ 'ਚੋਂ ਬੁੱਧ ਧਰਮ ਦੇ ਸਫਾਏ ਦੀ ਗੱਲ ਕਰਦੇ ਹਾਂ, ਤੇ ਅਕਸਰ ਮੈਂ ਇੱਕ ਸ਼ੰਕਰਾ, ਜਿਸ ਨੂੰ ਇਹਨਾਂ ਨੇ ਆਚਾਰੀਆ ਕਹਿ ਕੇ ਗ੍ਰੇਟ ਟੀਚਰ ਸ਼ੰਕਰਾਚਾਰੀਆ ਬਣਾਇਆ, ਕਿ ਕਿਵੇਂ ਸ਼ੰਕਰਾਚਾਰੀਆ ਨੇ 1 ਪੁਆਇੰਟ ਉਸ ਦਾ ਏਜੰਡਾ ਜਿਸ ਤੇ ਉਹਨੇ ਅਮਲ ਕਰਕੇ ਭਾਰਤ 'ਚੋਂ ਬੁੱਧ ਧਰਮ ਦਾ ਸਫਾਇਆ ਕੀਤਾ। ਪਹਿਲੇ शास्त्र से मारो, अगर बच जाए तो फिर शस्त्र से मारो। ਹੁਣ ਸ਼ਾਸਤਰ ਜਿਹੜੇ ਨੇ ਇਹ ਡਾਕਟਰੀਨਲ ਗੱਲ ਹੈ ਕਿ ਵੀ ਜਿਵੇਂ ਸਿੱਖਾਂ ਨੂੰ ਮਾਰਨ ਦੇ ਲਈ ਕਿ ਸਿੱਖ ਤੋਂ ਹਮਾਰੇ ਬੜੇ ਭਾਈ ਹੈ, ਆਪ ਤੋਂ ਹਮਾਰੀ ਖੜਕਧਾਰੀ ਬਾਜ਼ੂ ਹੈ, ਆਪਕੇ ਬਿਨਾ ਹਮ ਕਿਆ ਹੈ, ਇਹ ਹੈ ਸ਼ਾਸਤਰ ਦੇ ਨਾਲ ਮਾਰਨਾ। ਔਰ ਤੁਸੀਂ ਇਸ ਕਿਸਮ ਦੀਆਂ ਪ੍ਰੈਕਟਿਸਿਸ ਅਣਭੋਲ ਵਿੱਚ ਵਾੜ ਦਿਓ, ਜਿਵੇਂ ਉਹਨਾਂ ਨੇ ਬੁੱਧ ਧਰਮ ਲਈ, ਜੇ ਹੁਣ ਬੁੱਧ ਨੇ ਪਹਿਲਾ ਮੈਸੇਜ ਸਾਰਨਾਥ ਬਨਾਰਸ ਦੇ ਨਜ਼ਦੀਕ ਪਹੁੰਚ ਕੇ ਬੁੱਧ ਨੇ ਦਿੱਤਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਔਰ ਨਾਲ ਦੀ ਨਾਲ ਮੂਰਤੀ ਪੂਜਾ, ਆਈਡੋਲੇਟਰੀ, ਬੁੱਤ ਪ੍ਰਸਤੀ ਦੀ ਸਖਤ ਖਿਲਾਫਤ। ਬ੍ਰਾਹਮਣ ਦੀ ਖੇਡ ਦੇਖੋ, ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਬੁੱਧ ਵੀ ਭਗਵਾਨ ਹੈ, ਭਗਵਾਨ ਬੁੱਧ। ਤੇ ਜਿੱਥੇ ਉਹਨਾਂ ਨੇ ਬਾਕੀ ਮੂਰਤੀਆਂ ਰੱਖੀਆਂ ਸੀ ਮੰਦਰਾਂ ਦੇ ਵਿੱਚ, ਇੱਕ ਮੂਰਤੀ ਬੁੱਧ ਦੀ ਵੀ ਰੱਖਤੀ। ਹੁਣ ਜਿਹੜੇ ਮਜ਼ਹਬ ਦੀ ਬੇਸਿਕ ਸੀ ਕਿ ਉਹ ਬੁੱਤ ਪ੍ਰਸਤ ਨਹੀਂ ਹੈ, ਉਹ ਬ੍ਰਾਹਮਣਵਾਦ ਦੇ ਕਰਮਕਾਂਡ ਦਾ ਹਿੱਸਾ ਨਹੀਂ ਹੈ, ਉਹ ਜ਼ਾਤ ਪਾਤ ਦਾ ਹਿੱਸਾ ਨਹੀਂ ਹੈ, ਉਹਨਾਂ ਦੇ ਵਿੱਚ ਉਹ ਸਾਰੀਆਂ ਪ੍ਰੈਕਟਿਸਿਸ ਹੌਲੀ ਆ ਗਈਆਂ। ਫਰਕ ਇੰਨਾ ਰਿਹਾ ਕਿ ਇੱਕ ਸ਼ੰਕਰ ਜਾਂ ਰਾਮ ਜਾਂ ਕ੍ਰਿਸ਼ਨ ਦੀ ਮੂਰਤੀ ਦੀ ਪੂਜਾ ਕਰਦਾ, ਇੱਕ ਬੁੱਧ ਦੇ ਸਾਹਮਣੇ ਬੈਠਾ ਸਮਾਧੀ ਲਾ ਕੇ ਉਹਦੀ ਪੂਜਾ ਕਰ ਰਿਹਾ। ਔਰ ਤੁਸੀਂ ਇਹੀ ਤਰਕੀਬ ਸਿੱਖਾਂ ਦੇ ਹਵਾਲੇ ਨਾਲ ਵੀ ਦੇਖੋਗੇ ਕਿ ਇੱਕ ਪਾਸੇ ਪੋਲੀਟਿਕਲੀ ਤਾਂ ਉਹਨਾਂ ਨੇ ਸਾਨੂੰ ਇਸਤੇਮਾਲ ਕੀਤਾ 47 ਦੇ ਦੌਰ 'ਚ ਵੀ, ਉਸ ਤੋਂ ਪਹਿਲਾਂ ਵੀ, ਹੁਣ ਵੀ ਹਟਦੇ ਨਹੀਂ ਨੇ ਕਿ ਭਾਈ ਤੁਸੀਂ ਇਹ ਕਹੋ ਜੀ ਸਿੱਖ ਤਾਂ ਬਹੁਤ ਬਹਾਦਰ ਔਰ ਇਹ ਤਾਂ ਹਿੰਦੂਆਂ ਨੂੰ ਡਿਫੈਂਡ ਕਰਨ ਲਈ ਬਣੇ ਨੇ, ਫਿਰ ਤੁਸੀਂ ਉਹਨਾਂ ਨੂੰ ਝੋਕ ਦਿਓ
ਜਿਹੜੇ ਪਾਸੇ ਮਰਜ਼ੀ। ਹੁਣ ਦੂਸਰਾ ਸੀ ਵੀ ਜਿਨ੍ਹਾਂ ਨੇ ਰੈਜ਼ਿਸਟ ਕੀਤਾ, ਜਿਹੜੇ ਬੁੱਧ ਧਰਮ ਦੇ ਉਸ ਦੌਰ ਦੇ ਵਿੱਚ, ਔਰ ਕੱਲਾ ਇਹ ਨਹੀਂ ਸੀ ਕਿ ਸ਼ੰਕਰਾ ਕੋਈ ਕੱਲਾ ਆਪਣੇ ਭਗਵੀ ਧੋਤੀ ਬੰਨ੍ਹ ਕੇ ਤੁਰ ਪਿਆ। ਉਸ ਵੇਲੇ ਦੀ ਜਿਹੜੀ ਰਾਜ ਸ਼ਕਤੀ ਸੀ, ਰਾਜਪੂਤ ਰਾਜੇ, ਉਹਨਾਂ ਦੀ ਹਮਾਇਤ, ਉਹਨਾਂ ਦਾ ਇਹਨੇ ਰੱਥ ਦਿੱਤਾ, ਉਹਨਾਂ ਦੇ ਨਾਲ ਫੌਜ। ਔਰ ਫਿਰ ਇਹੀ ਨਹੀਂ ਕਿ ਵੀ ਇਸ ਕਿਸਮ ਦੀਆਂ ਪ੍ਰੈਕਟਿਸਿਸ ਲੰਬਾ ਵਕਤ ਚਲਦੀਆਂ ਰਹੀਆਂ। ਬੁੱਧ ਧਰਮ ਦਾ ਜਿਹੜਾ ਡਿਕਲਾਈਨ ਦਾ ਪੀਰੀਅਡ ਸ਼ੁਰੂ ਹੁੰਦਾ ਹੈ, ਫਿਰ ਕਿਉਂਕਿ ਸ਼ੰਕਰਾ ਇੱਕ ਸਕਾਲਰ ਵੀ ਸੀ, ਉਹਦਾ ਚੈਲੰਜ ਹੁੰਦਾ ਸੀ ਕਿ ਆਓ ਮੇਰੇ ਨਾਲ ਡਾਇਲੋਗ ਕਰੋ, ਜਿਹਨੂੰ ਸ਼ਾਸਤਰਾਰਥ ਕਹਿੰਦੇ ਨੇ। ਔਰ ਹੁੰਦਾ ਇਹ ਸੀ ਕਿ ਜੇ ਸ਼ਾਸਤਰਾਰਥ ਜਿਹੜੇ ਬੁੱਧਿਸਟ ਸਕਾਲਰ ਨੇ, ਉਹਨਾਂ ਦਾ ਅਪਰ ਹੈਂਡ ਵੀ ਹੈ, ਉਹ ਬ੍ਰਾਹਮਣਵਾਦ ਨੂੰ ਨੀਵਾਂ ਵੀ ਦਿਖਾ ਰਹੇ ਨੇ, ਤੇ ਇੰਨੀ ਕੁ ਭੀੜ ਇਹਨਾਂ ਨੇ ਇਕੱਠੀ ਕੀਤੀ ਹੁੰਦੀ ਸੀ ਕਿ ਇਹ ਈਵਨ ਹਾਰ ਦੇ ਚਲਦਿਆਂ ਵੀ ਉੱਚੀ ਰੌਲਾ ਪਾ ਦਿੰਦਾ ਸੀ ਕਿ ਹਮਾਰੇ ਪੰਡਤ ਜੀ ਜੀਤ ਗਏ, ਹਮਾਰੇ ਪੰਡਤ ਜੀ ਜੀਤ ਗਏ, ਤੇ ਇਹਦੇ ਨਾਲ ਹੀ ਉਹਨਾਂ ਦਾ ਸਫਾਇਆ ਸ਼ੁਰੂ ਕਰਨਾ। ਜਿਵੇਂ ਅੱਜ ਮੋਦੀ ਹਕੂਮਤ ਦੇ ਲੱਖਾਂ ਲੋਕ ਆਕਸੀਜਨ ਦੀ ਕਮੀ ਨਾਲ ਮਰ ਗਏ, ਕੋਈ ਵੀ ਨਹੀਂ ਮਰਿਆ ਹੈ। ਔਰ ਜੇ ਯੂਪੀ ਦੇ ਵਿੱਚ ਹੀ ਲੱਖਾਂ ਲਾਸ਼ਾਂ ਵਿਛੀਆਂ ਗੰਗਾ ਦੇ ਕੰਢੇ, ਤੇ ਉਹਦੀ ਪਿੱਠ ਥਾਪੜ ਕੇ ਯੋਗੀ ਦੀ ਮੋਦੀ ਕਹਿ ਰਿਹਾ ਕਿ ਅਭੂਤਪੂਰਵ ਕਾਰਜ, ਕਿ ਐਕਸਲੈਂਟ ਵਰਕ ਕੀਤਾ ਉਹਨਾਂ ਨੇ। ਸੋ ਇਹ ਕੋਈ ਨਵਾਂ ਤਰੀਕਾ ਨਹੀਂ ਹੈ। ਔਰ ਫਿਰ ਇਹ ਸੀ ਕਿ ਜਿਹੜੇ ਇਸ ਸਾਰੇ ਦੇ ਸਾਹਮਣੇ ਅੜੇ, ਸ਼ਸਤਰ ਸੇ ਮਾਰੋ। ਫਿਰ ਜਿਹੜੀ ਇਹਨਾਂ ਨੇ ਜਿਵੇਂ ਹਜ਼ਾਰਾਂ ਬੋਧੀ ਡੋਬ ਕੇ ਦਰਿਆਵਾਂ 'ਚ ਉਹਨਾਂ ਦੀਆਂ ਜਿਹੜੇ ਸਤੂਪੇ ਸੀ ਔਰ ਮੋਨੈਸਟਰੀਜ਼, ਜਿਹਨਾਂ ਨੂੰ ਮੱਠ ਕਹਿੰਦੇ ਨੇ, ਉਹ ਜਾਂ ਢਾਹ ਦਿੱਤੇ ਜਾਂ ਉਹਨਾਂ ਦੇ ਵਿੱਚ ਮੂਰਤੀ ਬਾਹਰ ਬੁੱਧ ਦੀ ਸੁੱਟ ਕੇ ਸ਼ਿਵਲਿੰਗ ਰੱਖ ਦਿੱਤੇ। ਅੱਜ ਬਹੁਤ ਸਾਰੇ ਜਿਹੜੇ ਭਾਰਤ ਦੇ ਪ੍ਰਾਚੀਨ ਮੰਦਰ ਨੇ ਅਖੌਤੀ, ਉਹਨਾਂ ਦੇ ਵਿੱਚ ਉਹ ਉਹੀ ਨੇ ਜਿਹੜੇ ਕਿ ਬੁੱਧ ਦੇ ਸਤੂਪੇ ਔਰ ਉਹਨਾਂ ਦੇ ਮੱਠ ਸੀ, ਜਿਨ੍ਹਾਂ ਨੂੰ ਇਹਨਾਂ ਨੇ ਮੰਦਰਾਂ 'ਚ ਕਨਵਰਟ ਕੀਤਾ। ਸੋ ਇਹ ਤਰੀਕਾ ਸੀ ਜਿਹਦੇ ਨਾਲ ਬੁੱਧ ਦਾ ਸਫਾਇਆ ਕੀਤਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪੀਦਾਰ में शमाए गौतम जल रही है महफिल अग्यार में। दूर गैरां दी महफिल चो वो चीन हुए, थाईलैंड हुए, जापान हुए, वियतनाम, इंडो चाइना, उन्होंने देशों चले गए, बुद्ध का थॉट इत्थों उन्होंने खात्मा कर दिता। हुण यही तरीका जिहड़ा शास्त्र ते शस्त्र नाल मारन दा सिखां दे उत्ते तां अप्लाई हो रहा है। किरपान सानू गुरु ने दिती हुई है, फाइटिंग स्पिरिट है, रजिस्ट असीं कर रहे हैं, पर एक वड्डा हिस्सा उन्होंने इस मार दे विच ले लिया। हुण भारत दे मुसलमानां दी गल करिए, असीं अक्सर जिक्र करते हैं कि किवें सावरकर जां हेडगवेयर जां गोलवलकर, जिन्हां ने 20वीं सदी की बिगिनिंग च नाजियां नूं आइडियलाइज किया कि यही तरीका जो उन्होंने माइनॉरिटीज़ का किया, यहूदियां का, जिप्सियां का, यही इत्थे करो। ये खुशकिस्मती है सब कॉन्टीनेंट के मुसलमानों की कि उन्होंने अलामा इकबाल वर्गा थिंकर और बाद दे विच कायदे आजम वर्गा लीडर मिलिया, जिन्हें एक हिस्से नूं तां इन्हां तों आज़ाद करवा लिया। लेकिन एक वड्डा हिस्सा जिहड़ा उन्हां दे भरम जाल च फसिया, वो भावें मौलाना अबुल कलम आज़ाद वर्गे लोग जां उन्हां दे नाल जुड़े होर जिहड़े ये समझदे सी कि भाई साडियां तां पुरखियां दीयां कबरां इत्थे ने, साडा तो मुल्क है, असीं कित्थे जाणे। हुण कुछ वक्त उन्हां दा लंघ गया, सैकुलरिज्म दे लबादे थल्ले माइनॉरिटी कमीशन ये, पर जदों हुण हिंदूत्वियां दे हत्थ पावर आई, उन्होंने सीधा पहलां तां उन्हां नूं इह दस दित्ता है, इत्थे पहलां शास्त्र की गल नहीं कीती है उन्होंने, वो तो जनरली वो कहंदे रहे जी इत्थे रहण वाला हर कोई हिंदू है, पर पहलां उन्होंने मुसलमानां च खौफ पैदा किया। और उहदे च असीं देखदे हैं कि किवें लव जिहाद, गौ माता और उस सारे नूं ट्रेटर, प्रो पाकिस्तानी, ये वो कह के इक्को एक लड़न वाले भारतीय मुसलमानों चों जिहड़े ने, बाकियां ने तो बहुत हद तक गुलामी कबूली हुई, कश्मीरी लड़दे सी। कश्मीर दा उन्होंने कहा भी आ लो तुहाडे असीं सूबे दी होंद ही मिटा दी, उन्हां दा काम वैसे करता। और इन्ना खौफ पैदा कर दिता मुसलमानों। 2002 दी एक्सट्रीम सी, मोदी ने हज़ारां मुसलमान गुजरात च मार के बाकियां नूं दस दिता कि तुहाडे लई की वेट कर रहे। फिर उन्होंने कॉन्स्टिट्यूशनल किवें रंजन गोगोई नूं काबू करके स्पाईवेयर जिहड़ा हुण सामने आया इजराइली, उहदे राहीं 3 तलाक दा मामला, मंदिर मस्जिद च 5.5 सदियां पुरानी मसीत ढा के जिन्हां ने कब्जा किया उन्हां नूं बरी भी कर दिता और मंदिर बनाने की गल भी कर। ये मुसलमानों नूं मैसेज दे नाल दी नाल उन्होंने कांशी दी बनारस की मसीत का मसला खड़ा कर दिता। उन्होंने दसता भी असी जिहड़ी थां चाहांगे लै लांगे,
ਔਰ ਇੱਥੇ ਤੁਹਾਨੂੰ ਇਹੀ ਹੋਣਾ। ਹੁਣ ਮੁਸਲਮਾਨ ਇੰਨਾ ਕੁ ਖੌਫਜ਼ਦਾ ਉਹਨਾਂ ਨੇ ਦੇਖਿਆ ਕਿ ਬਈ ਇੰਨਾ ਕੁਛ ਹੋਇਆ 56-57 ਸਾਡੇ ਮੁਸਲਮਾਨ ਮੁਲਕ ਨੇ ਕੋਈ ਨਹੀਂ ਬੋਲਿਆ ਹੈ। ਰਾਦਰ ਸਾਊਦੀ ਅਰੇਬੀਆ ਔਰ UAE ਨੇ ਸੱਦ ਕੇ ਮੋਦੀ ਨੂੰ ਹਾਈਐਸਟ ਸਿਵਲ ਅਵਾਰਡ ਦਿੱਤੇ। ਇਹਦੇ ਚੱਲਦਿਆਂ ਉਹਨਾਂ ਨੇ ਦੇਖਿਆ ਕਿ ਬਈ ਹੁਣ ਇਹ ਡਰਾ ਲਏ ਨੇ, ਭਜਾ ਲਏ ਨੇ, ਹੁਣ ਇਹਨਾਂ ਨੂੰ ਜਿਹੜਾ ਦਿਓ ਰਾਤ ਕੇ ਭਾਈ ਮੋੜੋ। ਇੱਕ ਪਾਸੇ ਤਾਂ ਸ਼ੁੱਧੀਕਰਨ ਪ੍ਰੋਗਰਾਮ ਥੱਲੇ ਉਹਨਾਂ ਦਾ ਚੱਲ ਰਿਹਾ, ਹਰਿਆਣਾ UP ਦੂਜੇ ਤੀਜੇ, ਪਹਿਲਾਂ ਤਾਂ ਐਂਟਾਈ ਕਨਵਰਸ਼ਨ ਲਾਜ਼ ਕਿ ਉਹਦੇ ਥੱਲੇ ਕੋਈ ਨਹੀਂ, ਫਿਰ UP ਜਿਸ ਕਿਸਮ ਦੇ ਕਾਨੂੰਨ ਮੈਰਿਜ ਨੂੰ ਲੈ ਕੇ ਦੂਜੇ ਨੂੰ ਲੈ ਕੇ ਖੌਫ ਉਹ ਵੀ ਚੱਲ ਰਿਹਾ। ਹੁਣ ਜੇ ਤੁਸੀਂ ਪਿਛਲੇ 2-3 ਟਾਈਮ ਤੋਂ ਸਟੇਟਮੈਂਟਾਂ ਮੋਹਨ ਭਾਗਵਤ ਦੀਆਂ ਦੇਖੋ RSS ਦੇ ਮੁਖੀ ਦੀਆਂ, ਤੇ ਉਹ ਡੈਥ ਕਿਸ ਨਾਲ ਮਾਰਨ ਵਾਲੀਆਂ ਨੇ। ਪਹਿਲਾਂ ਉਹਨੇ ਕਿਹਾ ਜੀ ਇੱਥੇ ਤਾਂ ਇਸ਼ੂ ਹੀ ਕੋਈ ਨਹੀਂ ਹੈ, ਹਰ ਭਾਰਤੀ ਦਾ DNA ਜਿਹੜਾ ਹੈ ਉਹ ਹਿੰਦੂ ਹੈ, ਔਰ ਇਹਦੇ ਥੱਲੇ ਉਹ ਇਹ ਕਹਿ ਰਿਹਾ ਵੀ ਕੋਈ ਮਾਈਨੋਰਿਟੀ ਐਗਜ਼ਿਸਟ ਨਹੀਂ ਕਰ। ਗੱਲ ਉਹੀ ਹੈ ਜੋ RSS 100 ਸਾਲ ਪਹਿਲਾਂ ਕਹਿ ਰਿਹਾ ਸੀ, ਲੇਕਿਨ ਤਰੀਕਾ ਇਹ ਕਿ ਵੀ ਭੇਦਭਾਵ ਦੀ ਤਾਂ ਥਾਂ ਹੀ ਨਹੀਂ, ਤੁਸੀਂ ਸਾਰੇ ਤੁਹਾਡਾ DNA ਸਾਡੇ ਵਾਲਾ ਹੀ ਹੈ, ਇਸ ਲਈ ਤੁਸੀਂ ਸਾਰੇ ਇਹੀ ਹੋ। ਹੁਣ ਜ਼ਾਹਰ ਹੈ ਕਿ ਜਿਹੜੀ ਮੁਸਲਮਾਨਾਂ ਦੀ ਭਾਰਤ ਦੇ ਵਿੱਚ ਆਰਗੇਨਾਈਜ਼ਡ ਆਪੋਜੀਸ਼ਨ ਹੋਈ ਉਹ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ। ਸ਼ਾਹੀਨ ਬਾਗ, ਜ਼ੋਹਰ ਬਾਗ, ਦੂਸਰਾ ਬੇਸ਼ੱਕ ਵਿਮਨ ਲੈਡ ਮੂਵਮੈਂਟ ਸੀ, ਪਰ ਉਹਨੇ ਦੁਨੀਆ 'ਚ ਕਾਂਗਰਸ 'ਚ ਇੱਥੇ ਹੀਅਰਿੰਗਸ ਹੋਈਆਂ ਨੇ, ਯੂਰਪੀਅਨ ਪਾਰਲੀਮੈਂਟ ਦੂਜੇ ਤੀਜੇ ਸਿਟੀਜ਼ ਨੇ। ਹੁਣ ਜਿਹੜੀ ਸਟੇਟਮੈਂਟ ਮੋਹਨ ਭਾਗਵਤ ਦੀ ਹੈ, ਉਹਨੇ CAA NRC ਵੋਂਟ ਇਫੈਕਟ ਇੰਡੀਅਨ ਮੁਸਲਿਮਸ, RSS ਚੀਫ ਮੋਹਨ ਭਾਗਵਤ, ਉਹਨੇ ਕਿਹਾ ਕਿ ਇਹ ਜਿਹੜੇ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਂਡ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਵੁੱਡ ਨਾਟ ਹਾਰਮ ਇੰਡੀਆਜ਼ ਮੁਸਲਿਮਸ, ਔਰ ਨਾਲ ਦੀ ਨਾਲ ਕਿਹਾ ਕਿ ਵੀ ਇਹ ਕਮਿਊਨਲ ਨੈਰੇਟਿਵ ਵਾਸ ਬੀਇੰਗ ਸਪਨ ਬਾਈ ਅ ਸੈਕਸ਼ਨ ਆਫ ਪੀਪਲ ਟਰਾਈਂਗ ਟੂ ਡਿਰਾਈਵ ਪੋਲੀਟੀਕਲ ਮਾਈਲੇਜ ਆਊਟ ਆਫ ਥੀਜ਼ ਇਸ਼ੂਜ਼, ਕਿ ਇਹ ਤਾਂ ਐਵੇਂ ਦੂਸਰੇ ਸਿਆਸੀ ਲਾਹਾ ਇਹਦੇ ਚੋਂ ਕੱਢਣਾ ਚਾਹੁੰਦੇ ਨੇ। ਇਹ ਬਿਲਕੁਲ ਇਹ ਜਿਹੜਾ ਇਹ ਤਾਂ ਸਿਰਫ ਜਿਹੜੇ ਉੱਥੋਂ ਆਉਣ ਵਾਲੇ ਲੋਕ ਨੇ ਪਰਸੀਕਿਊਟਡ ਮਾਈਨੋਰਿਟੀਜ਼, ਉਹਨਾਂ ਨੂੰ ਅਸੀਂ ਤਹਫਜ਼ ਦੇਣ ਲਈ ਬਣਾਇਆ। ਨਾਟ ਏ ਸਿੰਗਲ ਇੰਡੀਅਨ ਮੁਸਲਿਮ ਵਿਲ ਫੇਸ ਐਨੀ ਲਾਸ ਡਿਊ ਟੂ ਦਾ ਨਿਊ ਸਿਟੀਜ਼ਨਸ਼ਿਪ ਐਕਟ। ਔਰ ਉਹਨਾਂ ਕਿਹਾ ਜੀ ਅਸੀਂ ਤਾਂ ਨਹਿਰੂ ਲਿਆਕਤ ਅਲੀ ਪੈਕਟ ਜਿਹੜਾ 1950 'ਚ ਹੋਇਆ ਸੀ ਉਹਨੂੰ ਫੋਲੋ ਕਰ ਰਹੇ, ਪਾਕਿਸਤਾਨ ਨਹੀਂ ਫੋਲੋ ਕਰ ਰਿਹਾ, ਪਰ ਅਸੀਂ ਕਿਸੇ ਨੂੰ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਹਮੇਸ਼ਾ ਹੀ ਜਿਹੜਾ ਦੂਸਰਿਆਂ ਨੂੰ ਵੈਲਕਮ ਕਰਦੇ, ਜਿਹੜਾ ਬਾਹਰੋਂ ਆਉਂਦਾ ਉਹ ਤਾਂ ਸਾਡੇ DNA 'ਚ ਹੈ। ਔਰ ਲੇਕਿਨ ਭਾਰਤ ਦੇ ਵਿੱਚ ਵੀ ਫਿਰ ਉਹ ਨਾਲ ਕਰ ਰਿਹਾ ਕਿ 1930 ਤੋਂ ਹੀ there have been organized attempts to increase Muslim population since 1930s, not in connection with terrorism and economy, but for the community to become a dominant force। ਔਰ ਉਹਨੇ ਕਿਹਾ ਜੀ ਇਹ ਚੱਲ ਉਹਨਾਂ ਨੂੰ ਕਹਿ ਰਿਹਾ, ਔਰ ਐਵੇਂ ਨਹੀਂ UP 'ਚ ਉਹਨੇ ਕਿਹਾ ਜੀ 2 ਬੱਚਿਆਂ ਦਾ ਕਾਨੂੰਨ ਲਿਆਓ, ਉਹਨੇ ਕਿਹਾ ਜੀ ਸਾਰਿਆਂ ਲਈ ਹੈ, ਪਰ ਉਹ ਕਹਿ ਰਿਹਾ ਕਿ ਮੁਸਲਮਾਨਾਂ ਦਾ ਇੱਕ ਡਿਟਰਮਿਨਡ ਐਫਰਟ ਹੈ ਕਿ ਆਬਾਦੀ ਵਧਾਓ ਤਾਂ ਕਿ ਇਵੈਂਚੁਅਲੀ ਅਸੀਂ ਡੋਮੀਨੇਟ ਕਰੀਏ। ਔਰ ਉਹਨਾਂ ਨੇ ਕਿਹਾ ਵੀ ਇਸੇ 'ਚੋਂ ਹੀ ਜਿਹੜਾ ਪਾਕਿਸਤਾਨ ਨਿਕਲਦਾ। ਔਰ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਇਹਦੇ ਨਾਲ ਕੋਈ ਮੁਸਲਮਾਨਾਂ ਨੂੰ ਫਰਕ ਨਹੀਂ ਪੈਂਦਾ, ਅਸੀਂ ਤਾਂ ਵਰਲਡ ਬਿਯੋਂਡ ਕੈਨ ਨਾਟ ਟੀਚ ਅਸ ਸੈਕੂਲਰਿਜ਼ਮ, ਸੋਸ਼ਲਿਜ਼ਮ ਐਂਡ ਡੈਮੋਕ੍ਰੇਸੀ, ਰਿਸਪੈਕਟ ਫॉर ਅਦਰ ਰਿਲੀਜਨਸ, ਕਲਚਰਸ ਐਂਡ ਲੈਂਗੁਏजेस ਆਰ ਪਾਰਟ ਆਫ ਇੰਡੀਆਜ਼ ਕਲਚਰ, ਕਿ ਇਹ ਤਾਂ ਸਾਡਾ ਹੈ, ਅਸੀਂ ਸੈਕੂਲਰ ਹੈ, ਅਸੀਂ ਜਿਹੜਾ ਉਹ ਡੈਮੋਕ੍ਰੇਸੀ ਯਕੀਨ ਕਰਦੇ ਹਾਂ, ਅਸੀਂ ਸੋਸ਼ਲਿਜ਼ਮ ਯਕੀਨ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ NRC ਹੈ ਉਹਨੇ ਕਿਹਾ ਹੀ ਡਿਫੈਂਡਡ NRC exercises like NRC happen in many countries। ਇਹ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ ਇਹ ਤਾਂ ਬਹੁਤ ਸਾਰੇ ਦੇਸ਼ਾਂ 'ਚ ਹੈ, ਇਹ ਤਾਂ ਜਿਹੜੇ ਕਮਿਊਨਲ ਲੋਕ ਨੇ ਜਿਹੜਾ ਇਹਨੂੰ ਅਪੋਜ਼ ਕਰ ਰਹੇ ਨੇ। ਔਰ ਸਾਡੀ ਡਿਊਟੀ ਹੈ ਟੂਵਰਡਸ ਪਰਸੀਕਿਊਟਡ ਪੀਪਲ, ਇਸ ਲਈ ਅਸੀਂ CAA ਦੀ ਹਮਾਇਤ ਕਰ ਰਹੇ ਹਾਂ ਤਾਂ ਕਿ ਜਿਹੜੇ ਲੋਕ ਦੂਸਰੀਆਂ ਥਾਵਾਂ ਤੇ ਪਰਸੀਕਿਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਆਪਣੇ ਮੁਲਕ ਦੇ ਵਿੱਚ ਥਾਂ ਦੇਈਏ। ਹੁਣ ਇਹ ਹੈ ਡੈਥ ਕੇਸ। ਬਿਲਕੁਲ। ਔਰ ਜਦੋਂ ਉਹਨੇ ਹਰ ਇੱਕ ਦਾ DNA ਹਿੰਦੂ ਹੈ ਕਿਹਾ ਤੇ ਉਹ ਮੌਕਾ ਬਣਾਇਆ ਕਿ ਜੀ ਇੱਕ ਮੁਸਲਮਾਨ ਆਥਰ ਜਿਹੜਾ ਉਹਨਾਂ ਦੇ ਰਾਸ਼ਟਰੀ ਮੁਸਲਿਮ ਮੰਚ RMM RSS ਦਾ ਮੁਸਲਮਾਨਾਂ 'ਚ ਇੱਕ ਆਊਟਫਿਟ ਹੈ, ਜਿਵੇਂ ਸਿੱਖਾਂ 'ਚ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਉਹਦੀ ਕਿਤਾਬ ਲਾਂਚ ਦੇ ਮੌਕੇ ਉਹਨਾਂ ਨੇ ਕਿਹਾ ਜੀ ਇਹ ਸਾਰੇ ਹੀ ਸਭ ਦਾ ਤੁਹਾਡਾ DNA ਇਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਇਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ। RSS ਆਪਣੇ ਕੰਮ ਤੇ ਲੱਗਾ ਹੋਇਆ ਹੈ, ਸ਼ਾਸਤਰ ਤੇ ਸ਼ਸਤਰ, ਔਰ ਉਹਦੇ ਲਈ ਉਹ ਦੋਨੋਂ ਦੀ ਬੇਕਿਰਕ ਉਹ ਇਸਤੇਮਾਲ ਕਰ ਰਹੇ ਨੇ। ਪਰ ਇਹ ਹੁਣ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਨੇ, ਸਿੱਖਾਂ ਨੇ, ਈਵਨ ਦਲਿਤਾਂ ਦੇ ਹਵਾਲੇ ਨਾਲ ਵੀ ਬਦਤਰ ਉਹਨਾਂ ਦੀ ਹਾਲਤ ਹੈ। ਈਸਾਈ, ਹਾਲਾਂਕਿ ਈਸਾਈਆਂ ਦੀ ਗਿਣਤੀ ਕੋਈ ਘੱਟ ਨਹੀਂ ਹੈ, 30 ਮਿਲੀਅਨ ਦੇ ਲਗਭਗ ਈਸਾਈ ਨੇ,
3 ਕਰੋੜ, ਪਰ ਉਹ ਤਾਂ ਵੈਸੇ ਹੀ ਰੈਲੇਵੈਂਟ, ਉਹਨਾਂ ਨੂੰ ਵੈਸੇ ਹੀ ਸ਼ੂਦਰ ਬਣਾਇਆ ਹੋਇਆ, ਔਰ ਹਾਲ ਦੀ ਘੜੀ ਉਹਨਾਂ ਦਾ ਫੋਕਸ ਮੁਸਲਮਾਨਾਂ ਦੇ ਉੱਤੇ ਹੀ ਹੈ ਸਿੱਧੇ ਤੌਰ ਦੇ ਉੱਤੇ। ਹੁਣ ਜੇ ਤਾਂ ਇਹ ਸਾਰੀਆਂ ਹੀ ਜਿਹੜੀਆਂ ਅਕਲੀਅਤਾਂ ਨੇ, ਪਰਸੀਕਿਊਟਡ ਲੋਕ ਨੇ, ਇਹ RSS ਦੇ ਏਜੰਡਿਆਂ ਨੂੰ ਸਮਝ ਕੇ ਟੂਗੈਦਰਨੈਸ ਦੇ ਨਾਲ ਆਪਣੀ ਲੜਾਈ ਲੜਨਗੇ ਤੇ ਕੋਈ ਬਚਾਅ ਦਾ ਸਾਧਨ ਹੈ। ਅਦਰਵਾਈਜ਼ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜ਼ਾਬਰ ਜਿਹਦੇ ਹੱਥ ਸਭ ਕੁਝ ਹੈ ਉਹ ਆਪਣੀ ਈਨ ਮਨਵਾਉਣ 'ਚ ਕਾਮਯਾਬ ਵੀ ਰਹਿੰਦੇ ਨੇ। ਇਸ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ, ਨਹੀਂ ਠੀਕ ਹੈ ਜ਼ਾਲਮ ਦਾ ਅੰਤ ਹੁੰਦਾ ਹੈ, ਪਰ ਜ਼ਾਲਮ ਨੂੰ ਚੈਲੰਜ ਕਰਨਾ ਪੈਂਦਾ ਹੈ। ਘਰ ਬੈਠਿਆਂ ਜ਼ਾਲਮ ਜਿਹੜਾ ਉਹ ਆਪਣੇ ਤੌਰ ਤਰੀਕਿਆਂ ਤੋਂ ਪਿੱਛੇ ਨਹੀਂ ਹਟਦਾ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਸ਼ੁਕਰੀਆ। ਸੋ ਫਿਲਹਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।